ਚੰਗੀਆਂ ਤਕਲੀਫਾਂ ਹੈ ਨੇ ਸਾਨੂੰ ਕੁਝ ਜਿਹੜੀਆਂ ਕਿ ਸਾਨੂੰ ਮਹਿਸੂਸ ਹੁੰਦੀਆਂ ਨੇ ਕਿ ਯਾਰ ਸਾਡੇ ਬੱਚੇ ਪੜ੍ਹਦੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਬਹੁਤ ਮੁਸ਼ਕਿਲ ਮਿਲਦੀਆਂ ਨੇ। ਤੁਹਾਡੇ ਤੋਂ ਕੋਈ ਮੁਸਲਮਾਨ ਨਫ਼ਰਤ ਨਹੀਂ ਕਰਦਾ ਵੀ ਮੈਂ ਨਹੀਂ ਜੀ ਜਿਹੜਾ ਜਹਲੀਅਤ ਦੇ ਵਿੱਚ ਉਹ ਨਫ਼ਰਤ ਕਰਦਾ, ਜਿਹੜਾ ਬੰਦਾ ਸਮਝਦਾਰ ਉਹ ਨਹੀਂ ਕਰਦਾ। ਉਹ ਵੇਖਣਾ ਚਾਹੁੰਦੇ ਕਿ ਸਾਡੇ ਲਹਿੰਦੇ ਪੰਜਾਬ ਜਿਹੜੇ ਹਿੰਦੂ ਨੇ ਉਹ ਪਤਾ ਨਹੀਂ ਕਿਵੇਂ ਰਹਿ ਰਹੇ ਨੇ, ਉਹਨਾਂ ਪਤਾ ਮੁਸਲਮਾਨਾਂ ਨਾਲ ਧੱਕਾ ਕਰਦੇ ਨੇ ਜਾਂ ਉਹਨਾਂ ਨੂੰ ਦਬਾ ਕੇ ਰੱਖਿਆ ਹੈ। ਵੈਸੇ ਮੰਦਰ ਵਾਲੀ ਜਗ੍ਹਾ ਜਾਂ ਐਸੀ ਨਹੀਂ ਪੂਜਾ ਵਾਸਤੇ ਬਣਾਈ ਹੈ, ਥੋੜੀ ਥੋੜੀ ਜਗ੍ਹਾ ਘਰ ਹਰ ਬਣਾਈ ਹੁੰਦੀ ਹੈ ਆਪਣੇ ਘਰ ਦੇ ਵਿੱਚ। ਅੱਛਾ ਘਰ 'ਚ ਰੱਖ, ਹਾਂਜੀ ਉੱਥੇ ਬੈਠ ਕੇ ਫਿਰ ਕਰ ਲੈਂਦੇ ਨੇ ਪੂਜਾ ਪਾਠ। ਜਿੰਨਾ ਕੁ ਪਤਾ ਅਕਸਰੀਅਤ ਨਾ ਹੁੰਦੀ ਵਾ ਤਾਂ ਨਾ ਨਹੀਂ ਇੰਨਾ ਪਤਾ ਨਹੀਂ ਹੈ, ਇੱਕ ਅਕਸਰੀਅਤ ਬਹੁਤ ਘੱਟ ਹੈ। ਕਿਤੇ ਇੱਕ ਘਰ ਹੈ ਕਿਤੇ ਦੋ ਘਰ ਹੈ, ਉੱਥੇ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ, ਕੋਈ ਮੰਦਿਰ ਨਹੀਂ ਲੱਗਿਆ ਹੈਗਾ। ਜੋ ਆਪਣੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਇਹਨਾਂ ਨੂੰ ਚੰਗੇ ਮਾੜੇ ਫਿਰ ਸਾਰੇ ਤੋਂ ਜੀ ਉਹ ਤੇ ਫਿਰ ਹਰ ਜਗ੍ਹਾ ਹੈ ਜੀ ਜੀ ਹਰ ਜਗ੍ਹਾ ਹੈ ਆਪਣੇ ਦਿਲ ਮੰਨੇ ਦੀ ਨਾ। ਬਿਲਕੁਲ ਕੋਈ ਫੰਕਸ਼ਨ ਐਵੇਂ ਦਾ ਹੋਇਆ ਹੋਵੇ ਜਿੱਥੇ ਤੁਸੀਂ ਇਕੱਠੇ ਇੱਕ ਟੇਬਲ ਤੇ ਬੈਠ ਖਾਦਾ ਹੋਵੇ, ਬੜੇ ਹੁੰਦੇ ਨੇ ਸ਼ਾਦੀਆਂ ਵਿਆਹਾਂ ਦੀਆਂ ਉਂਝ ਵੀ ਸ਼ਾਦੀਆਂ ਤੋਂ ਇਲਾਵਾ ਕਰ ਰਹੇ ਨੇ ਨਾ ਮਹਿਫਲਾਂ ਵੀ ਹੁੰਦੀਆਂ ਨੇ, ਜਲਸੇ ਵੀ ਹੁੰਦੇ ਨੇ। ਅੱਛਾ ਯਾਰ ਦੋਸਤਾਂ ਜਾਈਦਾ ਬੈਠ ਖਾਈਦਾ ਵਾ। ਸਰਜੀਤ ਭਾਜੀ ਜਿਹੜੇ ਜਿਹਨੇ ਸਾਨੂੰ ਸਾਰਾ ਵੇਖੋ ਤੁਹਾਨੂੰ ਜਿਵੇਂ ਘਰ ਭਾਏ ਨੇ ਸਾਰੇ ਇਹ ਇੱਥੇ ਜਿਹੜੇ ਜਿੰਨੇ ਵੀ ਨੇ ਇਹ ਸਾਰੇ ਹਿੰਦੂ ਧਰਮ ਦੇ ਨੇ। ਅੱਛਾ ਸਰਜੀਤ ਭਾਈ ਇੱਥੋਂ ਸ਼ੁਰੂ ਨੇ ਜੀ? ਇਹ ਸਾਡੇ ਘਰ ਸ਼ੁਰੂ ਹੁੰਦੇ ਨੇ, ਤਕਰੀਬਨ 7 ਘਰ ਸਾਡੇ ਫਰੰਟ ਤੇ ਨੇ, 2 ਘਰ ਇਸ ਤੋਂ ਪਿੱਛੇ ਨੇ, ਜਿਨ੍ਹਾਂ ਵਿੱਚ ਮੇਰੇ ਸਹੁਰਿਆਂ ਦਾ ਘਰ ਇੱਕ 05 ਤੱਕ, ਇੱਕ ਉਹਨਾਂ ਦੇ ਬੇਟੇ ਦਾ, ਜਿਹਨੇ ਬਹੁਤੀ ਕਵਰੇਜ ਹੋਈ, ਇੱਕ ਮਾਮੂ ਦਾ, ਇੱਕ ਖਾਲੂ ਦਾ। ਐਸੇ ਤਰ੍ਹਾਂ ਸਾਡੇ ਆਪਣੇ ਘਰ ਜਿਹਨਾਂ ਕਰੀਬੀ ਰਿਸ਼ਤਾ ਅੱਗੇ ਲੱਗੇ ਤਾਂ ਭਾਓ ਬਸ ਘਰਾਂ ਨਾਲ ਮਾਰੋ 7-8 ਘਰ ਜਿਹੜੇ ਨੇ। ਅੱਛਾ ਤੇ ਇਹ ਇੱਥੇ ਅਸੀਂ ਰਹਿ ਰਹੇ ਹਾਂ। ਭਾਈ ਸਾਰੇ ਪੱਕੇ ਨੇ ਕਿ ਵਿੱਚ ਕੱਚੇ ਵੀ ਨੇ? ਪੱਕੇ ਨੇ ਸਾਰੇ, ਲੇਕਿਨ ਇਹ ਕਿੰਨੇ ਪਲਸਤਰ ਹੋਏ ਨੇ ਕਿੰਨੇ ਨਹੀਂ ਹੋਏ। ਇਹ ਆਪਸ ਚ ਲੱਗਦੇ ਲੋਕ ਸਾਰੇ ਸਾਰੇ ਆਪਸ ਚ ਲੱਗਦੇ ਨੇ। ਹਾਂਜੀ ਅੱਛਾ ਇਹ ਮੈਂ ਅੱਗੇ ਜਿਵੇਂ ਤੁਸੀਂ ਦੱਸਦੇ ਵੀ ਕਈ ਉਹ ਨਾਲ ਦਾ ਪਿੰਡ ਜਿਹੜਾ ਉੱਥੋਂ ਆਣ ਕਿੱਥੇ ਬੈਠੇ ਜਿਹਨੇ ਇਸ ਤੋਂ ਬਹਿ ਕੇ ਕਿਤੇ ਸਾਰੇ ਇਕੱਠੇ ਬਹਿ ਜਾਂਦੇ ਕੋਈ ਗਮੀ ਖੁਸ਼ੀ ਜਦੋਂ। ਇਹ ਤੋਂ ਪਹਿਲਾਂ ਸਾਡੇ ਸਭ ਤੋਂ ਪਹਿਲਾਂ ਪਹਿਲੇ ਬਾਬੇ ਦਾ ਇੰਟਰਵਿਊ ਕੀਤਾ ਨਾ, ਸਭ ਤੋਂ ਪਹਿਲਾਂ ਘਰੋਂ ਨਾਲ ਕੇ ਜਗ੍ਹਾ ਲਈ ਤੇ ਬਣਾਇਆ ਸੀ ਇੱਥੇ। ਭਾਓ ਜੀ ਪਿੱਛੇ ਜਾ ਕੇ ਥੋੜਾ ਉਧਰੋਂ ਪਰਲੇ ਸਾਈਡ ਸਾਰਾ ਘੁੰਮੋ ਤੁਸੀਂ, ਅਸੀਂ ਆਣ ਨੇ ਕੋਈ ਨਹੀਂ ਭਾਓ ਸੀ ਸਾਰੇ। ਉਸ ਤੋਂ ਬਾਅਦ ਫਿਰ ਮੈਂ ਜਗ੍ਹਾ ਲੈ ਕੇ ਮੈਂ ਘਰ ਬਣਾਇਆ ਸੀ। ਫਿਰ ਆਸਤਾ ਦੂਸਰੇ ਵੇਖਣਾ ਸੀ। ਅੱਛਾ ਉਹ ਇਸ ਇੱਕ ਪਿੰਡਾਂ ਜਗ੍ਹਾ ਥੋੜੀ ਹੁੰਦੀਆਂ ਘਰਾਂ ਵਿੱਚ, ਤੋਂ ਫਿਰ ਜਦੋਂ ਕੋਈ ਫੈਮਿਲੀ ਵੱਡੀ ਹੁੰਦੀ ਹੈ, ਕੋਈ ਸ਼ਾਦੀ ਹੁੰਦੀ ਹੈ, ਬੱਚਾ ਵੱਖਰਾ ਹੁੰਦਾ, ਫੈਮਿਲੀ ਵੱਡੀ ਹੁੰਦੀ ਹੈ, ਉਹ ਜਗ੍ਹਾ ਥੋੜੀ ਹੋਣ ਦੇ ਵਜ੍ਹਾ ਤੋਂ ਸਰਾਂ ਕੇ ਜਗ੍ਹਾ ਲੈ ਕੇ ਆਪਣੇ ਥੋੜੀ ਜਿਹੀ ਜਗ੍ਹਾ ਤੇ ਕਰ ਲੈਂਦੇ ਨੇ। ਮੱਝੀ ਮੁਝੇ ਸਾਰਾ ਰੱਖੀਆਂ ਨੇ? ਨਹੀਂ 2-3 ਘਾਜੀਆਂ ਰੱਖੀਆਂ। ਅੱਜ ਦਾ ਇੰਟਰਵਿਊ ਹੁਣ ਕੀਤਾ ਹਾਂਜੀ ਉਹਨਾਂ ਦੋਵਾਂ ਰੱਖੀਆਂ ਨੇ। ਅੱਛਾ ਬੱਕਰੀਆਂ ਭੇਡਾਂ ਕੋਈ ਸ਼ੈ ਨਹੀਂ ਮੇਰੀ? ਨਹੀਂ ਹੈ ਨੇ ਸਾਰੇ ਮਿਹਨਤ ਮਜ਼ਦੂਰੀ ਵਾਲੇ, ਸਾਰੇ ਨੌਕਰੀ ਵਾਲਾ ਕੋਈ ਵੀ ਨਹੀਂ ਹੈ, ਸਾਰੇ ਜਿੰਨੇ ਵੀ ਘਰ ਨੇ ਸਾਰੇ ਮਿਹਨਤ ਮਜ਼ਦੂਰੀ ਨੌਕਰੀ ਕੋਈ ਵੀ ਨਹੀਂ ਹੈ। ਅੱਛਾ ਜੀ ਜੀ ਭਾਜੀ ਆਪਣੇ ਜਿਹੜੇ ਇੱਥੇ ਬੱਚੇ ਨੇ ਤੁਹਾਡੇ ਸਕੂਲ ਸਪੈਸ਼ਲ ਲੈਦਾ ਕਿ ਜਿੱਥੇ ਮੁਸਲਮਾਨਾਂ ਦੇ? ਨਹੀਂ ਇਕੱਠੇ ਨੇ, ਸਕੂਲ ਇਕੱਠੇ ਨੇ, ਇੱਥੇ ਪੜ੍ਹਦੇ ਆ? ਤਮਥਲ ਪੜ੍ਹਦੇ ਨੇ। ਅੱਛਾ ਤਮਥਲ ਜਾਂਦੇ ਬੱਚੇ? ਅੱਛਾ ਹਾਂਜੀ ਇੱਥੇ ਵੀ ਛੋਟੇ ਬੱਚੇ ਜਿਹੜੇ ਹਨ ਇੱਥੇ ਵੀ ਹਨ ਆਪਣੇ ਜਿੰਨੇ। ਚਲੋ ਤੁਸੀਂ ਮਾਸ਼ਾਅੱਲਾ ਮਚੋਰ ਜੇ ਸਾਰੇ ਤੋਂ ਜਿਵੇਂ ਸਮਝਦੇ ਹੋ, ਇਹ ਸਾਰੇ ਜਿੰਨੇ ਘਰ ਨੇ ਸਾਰਿਆਂ ਬੱਚਿਆਂ ਸਕੂਲੇ ਪਾਏ ਨੇ? ਕੋਈ ਐਫਸੇ ਤਾਂ ਨਹੀਂ ਕਰੀ? ਸਾਰਿਆਂ ਪਾਏ ਇਹ ਰੁਝਾਨ ਹੈ ਨਾ ਪੜ੍ਹਾਈ ਵਾਲਾ? ਜੀ ਪਾਇਆ। ਅੱਛਾ ਸਾਡਾ ਪਹਿਲਾਂ ਰੁਝਾਨ ਨਹੀਂ ਬੱਚਿਆਂ ਦੀ ਪੜ੍ਹਾਈ ਵਾਲਾ। ਮੈਂ ਹੁੰਦਾ ਨਾ ਕਿ ਮਾੜੇ ਵਿਚਾਰੇ ਹੁੰਦੇ ਉਹ ਕਹਿੰਦੇ ਵੀ ਯਾਰ ਕੀ ਪੜਾਣਾ ਨਹੀਂ ਹੈ ਤਾਂ ਮਾੜੇ ਪਰ ਔਖੇ ਹੋ ਕੇ, ਲੇਕਿਨ ਪੜ੍ਹਾਈ ਜ਼ਰੂਰੀ ਹੈ। ਮੈਂ ਉਹ ਤੁਹਾਨੂੰ ਕਹਿ ਲੱਗਾ ਤੁਸੀਂ ਅਗਰ ਕੋਈ ਨਹੀਂ ਪੜਾਉਣਾ ਉਹਨਾਂ ਨੂੰ ਥੋੜਾ ਬਹੁਤ ਸਾਡੇ ਬੱਚੇ ਪੜ੍ਹੇ ਜਾਣ। ਮੇਰੀਆਂ ਬੇਟੀਆਂ 2 ਇੱਕ 9ਵੀਂ ਪੜ੍ਹਦੀ ਹੈ, ਇੱਕ 10ਵੀਂ ਪੜ੍ਹਦੀ ਹੈ। ਅੱਛਾ ਤੇ ਜਿਹੜੀ ਉਸ ਤੋਂ ਵੱਡੀ ਬੇਟੀ ਉਹ ਥੋੜੀ ਮਜ਼ਦੂਰ ਹੈ, ਉਹ 4th ਕਲਾਸ ਤੱਕ ਗਈ ਸੀ। ਉਹਨੂੰ ਨਾ ਬਚਪਨ ਚ ਗਰਦਨ ਤੋਂ ਬੁਖਾਰ ਹੋਇਆ ਸੀ। ਅੱਛਾ ਉਹ ਮਾਸ਼ਾਅੱਲਾ 18 ਸਾਲ ਦੀ ਹੋ ਗਈ ਹੁਣ। 19 ਦੇਰੀ ਹੋ ਗਈ, 18 ਸਾਲ ਹੋ ਗਏ ਮੈਨੂੰ ਦਵਾਈ ਖਵਾ ਰਿਹਾ ਉਹਨੂੰ। ਤੇ ਉਹ ਘਰ ਹੀ ਨੇ, ਬਾਕੀ ਦੂਸਰੇ 2 ਬੱਚੀਆਂ ਪੜ੍ਹਦੀਆਂ ਨੇ, ਇੱਕ 9ਵੀਂ ਪੜ੍ਹਦੀ, 10ਵੀਂ ਪੜ੍ਹਦੀ ਹੈ। ਅੱਛਾ ਭਾਈ ਸਰਜੀਤ ਗੁਜ਼ਾਰਾ ਹੋ ਰਿਹਾ? ਸ਼ੁਕਰ ਆ। ਮਹਿੰਗਾਈ ਨਾਲ ਸਾਰੇ ਮਹਿੰਗਾਈ ਤੇ ਫਿਰ ਹੈ ਹੀ ਹੈ, ਤੇ ਲੇਕਿਨ ਸ਼ੁਕਰ ਦੀ ਜ਼ਾਤ ਦਾ। ਇਹ ਸਾਡੀ ਮਿਹਨਤ ਨਾਲ ਜਾਂ ਸਾਡੇ ਕੰਮਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ, ਅੱਲਾਹ ਸੁਬਹਾਨ ਦੀ ਜ਼ਾਤ ਗੁਜ਼ਾਰਾ ਕਰਨ ਵਾਲੀ ਹੁੰਦੀ ਹੈ। ਲਾਕਡਾਊਨ ਚ ਕਿੰਨੇ ਸਾਲ ਹਰ ਬੰਦਾ ਵਿਹਲਾ ਰਿਹਾ, ਰੋਟੀ ਖਾਂਦਾ ਸੀ, ਸੌਂਦਾ ਸੀ। ਜਿਹਨੂੰ ਪੈਦਾ ਕੀਤਾ ਅੱਲਾਹ ਪਾਕ ਨੇ, ਅੱਲਾਹ ਦਾ ਹਾਂਜੀ ਰਿਜ਼ਕ ਉਹਨੇ ਦੇਣਾ। ਬਿਲਕੁਲ ਸਹੀ ਗਿਓ ਥੀ ਕੋਈ। ਸਰਜੀਤ ਭਾਜੀ ਤੁਹਾਡੇ ਯਾਰ ਸਜਣ ਵੀ ਹੋਣਗੇ ਮੁਸਲਮਾਨ ਹੈ ਨਾ? ਬੇਬਹਾਨ ਇੱਕ ਦੋ ਦਾ ਨਾਮ ਦੱਸੋ ਬੇਲੀਆਂ ਦੇ। ਮੁਹੰਮਦ ਜਵੇਦ ਹੈ, ਵਸੀਮ ਹੈ, ਤਾਹਰ ਹੈ, ਤਾਰਕ ਹੈ, ਤਕਰੀਬਨ ਸਾਰੇ ਹੈ ਨੇ। ਮੈਨੂੰ ਤਕਰੀਬਨ 35 ਸਾਲ ਹੋ ਗਏ ਨਾ ਮੁਸਲਮਾਨ ਦੀ ਕੰਮ ਕਰਦੇ। ਅੱਛਾ ਕੋਈ ਫੰਕਸ਼ਨ ਐਸਾ ਹੋਏ ਦੱਸੋ ਕਿ ਸਾਨੂੰ, ਕਿ ਕੋਈ ਫੰਕਸ਼ਨ ਐਵੇਂ ਦਾ ਹੋਇਆ ਹੋਵੇ ਜਿੱਥੇ ਤੁਸੀਂ ਇਕੱਠੇ ਇੱਕ ਟੇਬਲ ਤੇ ਬੈਠ ਖਾਦਾ ਹੋਵੇ? ਬੜੇ ਹੁੰਦੇ ਨੇ ਸ਼ਾਦੀਆਂ ਵਿਆਹਾਂ ਦੀਆਂ, ਉਂਝ ਵੀ ਸ਼ਾਦੀਆਂ ਤੋਂ ਇਲਾਵਾ ਕਰ ਰਹੇ ਨੇ ਨਾ, ਮਹਿਫਲਾਂ ਵੀ ਹੁੰਦੀਆਂ ਨੇ, ਜਲਸੇ ਵੀ ਹੁੰਦੇ ਨੇ। ਅੱਛਾ ਯਾਰ ਦੋਸਤਾਂ ਜਾਈਦਾ ਬੈਠ ਖਾਈਦਾ ਵਾ ਇਕੱਠੇ। ਤੁਹਾਡੇ ਤੋਂ ਕੋਈ ਮੁਸਲਮਾਨ ਨਫ਼ਰਤ ਨਹੀਂ ਕਰਦਾ ਵੀ ਮੈਂ ਨਹੀਂ ਜੀ? ਜਿਹੜਾ ਜਹਲੀਅਤ ਦੇ ਵਿੱਚ ਉਹ ਨਫ਼ਰਤ ਕਰਦਾ, ਜਿਹੜਾ ਬੰਦਾ ਸਮਝਦਾਰ ਉਹ ਨਹੀਂ ਕਰਦਾ। ਜਿਸ ਬੰਦੇ ਨੂੰ ਕਿਸੇ ਗੱਲ ਦਾ ਨਹੀਂ ਨਾ ਪਤਾ, ਸੁਣੀਆਂ ਗੱਲਾਂ ਤੇ ਉਹ ਕਰਦਾ ਨਫ਼ਰਤ, ਤੇ ਦੂਸਰਾ ਬੰਦਾ ਨਹੀਂ ਕਰਦਾ ਨਫ਼ਰਤ। ਮੈਂ ਤਕਰੀਬਨ 7-8 ਮਸਕਤ ਗੁਜ਼ਾਰ ਕੇ ਆਇਆ ਹਾਂ। ਅੱਛਾ ਮਸਕਤ ਵੀ ਬਾਹਰ ਵੀ ਰਹੇ ਹੋ? ਜੀ ਜੀ। ਅੱਛਾ ਉੱਥੇ ਅਰਬੀਆਂ ਨੇ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਨਫ਼ਰਤ ਕੀ ਚੀਜ਼ ਹੈ। ਉਹਨਾਂ ਦੇ ਘਰਾਂ 'ਚ ਤੁਸੀਂ ਚਲੇ ਜਾਓ, ਤਕਰੀਬਨ 70% ਜਿਹੜੇ ਨੇ ਹਿੰਦੂਆਂ ਦੇ ਘਰ ਕੁਕਿੰਗ ਦਾ ਕੰਮ ਕਰਦੇ ਨੇ। ਉਹਨੇ ਜੀ
ਇੰਡੀਆ ਚ ਆਏ ਨੇ, ਬੰਗਲਾਦੇਸ਼ ਚ ਆਏ ਨੇ, ਹਾਂ ਹਾਂ ਉਹਨਾਂ ਕੁਕਿੰਗ ਦਾ ਕੰਮ ਕਰਨਾ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਕਿ ਹਿੰਦੂਆਂ ਤੇ ਜਾਂ ਮੁਸਲਮਾਨ ਨਫ਼ਰਤ ਕੀ ਚੀਜ਼ ਹੁੰਦੀ ਹੈ। ਤੇ ਇੱਥੇ ਜਿਹਨੂੰ ਨਹੀਂ ਪਤਾ ਕਿਸੇ ਚੀਜ਼ ਦਾ, ਜਹਲੀਅਤ ਹੈ, ਅਕਲ ਨਹੀਂ ਹੈ, ਉਹ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ। ਸਮਝਦਾਰ ਬੰਦਾ ਕੋਈ ਵੀ ਨਹੀਂ ਇਹੋ ਜਿਹੀ ਗੱਲ ਕਰਦਾ। ਮੇਰਾ ਬੈਂਕ ਨੂੰ ਬੜਿਆ ਬੰਦਾ ਨਾਲ ਹੈ, ਫੌਤਗੀਆਂ ਦੇ ਵੀ ਜਾਇਦਾ, ਜਨਾਜ਼ੇ ਵੀ ਪੜ੍ਹੀ ਦੇ ਨੇ। ਤੇ ਜਿਸਾਨ ਨੇ ਜੈਸਾ ਦੇਸ਼ ਵੈਸਾ ਭੇਸ, ਜਿੱਥੇ ਰਹੀਏ ਫਿਰ ਉਹ ਤਾਂ ਬੰਦੇ ਨੂੰ ਹੋਣਾ ਪੈਂਦਾ। ਤੇ ਇਸ ਵਾਰ ਤੋਂ ਹੈ ਕਿ ਨਫ਼ਰਤ ਉਹੀ ਬੰਦਾ ਕਰਦਾ ਜਿਹਨੂੰ ਪਤਾ ਨਹੀਂ ਹੈ ਕਿਸੇ ਗੱਲ ਦਾ, ਦੂਸਰਾ ਬੰਦਾ ਨਫ਼ਰਤ ਨਹੀਂ ਕਰਦਾ। ਬਿਲਕੁਲ ਤੁਸੀਂ ਸਹੀ ਗੱਲ ਕੀਤੀ ਭਾਈ ਜੀ ਜੀ। ਦੇਖੋ ਨਾਲੇ ਚੰਗੇ ਮਾੜੇ ਫਿਰ ਸਾਰੇ ਤੋਂ ਜੀ ਉਹ ਤੇ ਫਿਰ ਹਰ ਜਗ੍ਹਾ ਹੈ। ਜੀ ਜੀ, ਹਰ ਜਗ੍ਹਾ ਹੈ। ਆਪਣੇ ਦਿਲ ਮੰਨੇ ਦੀ ਨਾ। ਬਿਲਕੁਲ ਬਿਲਕੁਲ। ਨਾ ਦੂਸਰੀ ਵੱਡੀ ਗੱਲ ਹੈ ਕਿ ਬੰਦਾ ਖੁਦ ਠੀਕ ਹੋਏਗਾ ਨਾ, ਉਹਨੂੰ ਬੰਦੇ ਵੀ ਦੂਸਰੇ ਠੀਕ ਹੀ ਲੱਭਣਗੇ। ਤੇ ਜਦੋਂ ਆਪਣੇ ਦਿਲ 'ਚ ਹੋਏਗੀ ਨਾ ਬੰਦੇ ਦੇ ਵਿੱਚ, ਜਿਸ ਤਰ੍ਹਾਂ ਦੇ ਕੋੜ ਆ, ਢਿੱਡ ਦੇ ਵਿੱਚ ਕੋੜ ਨੇ, ਤੇ ਉਸ ਤਰ੍ਹਾਂ ਦਾ ਫਿਰ ਭਾਜੀ ਤੁਸੀਂ ਇੰਨੀ ਆਬਾਦੀ ਦੇ ਤੁਸੀਂ ਛੋਟਾ ਮੋਟਾ ਮੰਦਿਰ ਵਾਲੀ ਜਗ੍ਹਾ ਜਾਂ ਐਸੇ ਨਹੀਂ ਪੂਜਾ ਵਾਸਤੇ ਬਣਾਈ ਹੈ? ਥੋੜੀ ਥੋੜੀ ਜਗ੍ਹਾ ਘਰ ਹਰ ਬਣਾਈ ਹੁੰਦੀ ਹੈ ਆਪਣੇ ਘਰ ਦੇ ਵਿੱਚ। ਅੱਛਾ ਅੱਛਾ, ਘਰ 'ਚ ਹੀ ਰੱਖ। ਹਾਂਜੀ, ਉੱਥੇ ਬੈਠ ਕੇ ਫਿਰ ਕਰ ਲੈਂਦੇ ਨੇ ਪੂਜਾ ਪਾਠ, ਜਿੰਨਾ ਕੁ ਪਤਾ। ਅਕਸਰੀਅਤ ਨਾ ਹੁੰਦੀ ਵੈ ਤਾਂ ਨਾ ਨਹੀਂ ਇੰਨਾ ਪਤਾ ਨਹੀਂ ਹੈ, ਇੱਕ ਅਕਸਰੀਅਤ ਬਹੁਤ ਘੱਟ ਹੈ। ਅੱਛਾ ਅੱਛਾ, ਕਿਤੇ ਇੱਕ ਘਰ ਹੈ, ਕਿਤੇ ਦੋ ਘਰ ਹੈ, ਉੱਥੇ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ, ਕੋਈ ਮੰਦਿਰ ਨਹੀਂ ਲੱਗਿਆ ਹੈਗਾ। ਜੋ ਆਪਣੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਇਹਨਾਂ ਨੂੰ ਮਾਲੂਮਾਤ। ਜੀ ਜੀ ਜੀ, ਜਿੰਨਾ ਕੁ ਥੋੜਾ ਪਤਾ ਹੈ ਵਾ, ਬੈਗ ਮੱਥਾ ਟੇਕ ਲੈਂਦੇ ਨੇ, ਕਰ ਲੈਂਦੇ ਨੇ। ਹਾਂ ਹਾਂ ਹਾਂਜੀ ਜੀ। ਤੇ ਭਾਈ ਜਦੋਂ ਤੁਹਾਡੀ ਸ਼ਾਦੀ ਤੁਸੀਂ ਕਰਦੇ ਹੋ ਜੀ, ਤੇ ਫਿਰ ਤੁਹਾਨੂੰ ਪੰਡਤ ਕਿੱਥੋਂ ਲਿਆਣਾ ਪੈਂਦਾ? ਪੰਡਤ ਸਾਨੂੰ ਸਿਆਗੜੋਂ ਲਿਆਉਣਾ ਪੈਂਦਾ ਸਾਰੇ ਬਾਅਦ ਫਿਰ ਉੱਥੇ। ਹਾਂਜੀ ਹਾਂਜੀ, ਉਹ ਤੁਸੀਂ ਪੰਡਤ ਕਹਿੰਦੇ ਉਹਨਾਂ ਨੂੰ? ਹਾਂਜੀ, ਪੰਡਤ ਹੀ ਕਹਿੰਦੇ ਨੇ। ਅੱਛਾ ਅੱਛਾ, ਤੇ ਉੱਥੇ ਜਾ ਕੇ ਕਰਦੇ ਜਾਂ ਇੱਥੇ ਬੁਲਾ ਕੇ? ਨਹੀਂ, ਉਹਨੂੰ ਬੁਲਾ ਲਿਆ। ਮਸਾਜ ਇੱਥੇ ਬੱਚੇ ਦੀ ਸ਼ਾਦੀ ਹੋਵੇ ਫਿਰ ਉਹਨੂੰ ਬੁਲਾ ਲੈਣਾ? ਜੀ ਜੀ, ਉਹਨੂੰ ਫੋਨ ਕਰਨਾ ਆ ਜਾਣਾ। ਅੱਛਾ 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 ਅੱਛਾ, ਇੱਥੇ ਫਿਰ ਲਾਵਾਂ ਫਿਰ ਵਗੈਰਾ? ਇੱਥੇ ਲਾਓ ਫਿਰ ਜੀ। ਅੱਛਾ ਅੱਛਾ, ਸ਼ਾਦੀ ਹੋਏ ਭਾਈ ਤੁਹਾਡੀ ਸ਼ਾਦੀਆਂ ਦੇ ਵਿੱਚ ਤੁਸੀਂ ਮੁਸਲਮਾਨ ਵੀ ਆਉਂਦੇ ਨੇ ਕਈ ਵੇਖਣ ਵਾਸਤੇ ਆ ਜਾਂਦੇ ਵੀ ਕਿਵੇਂ ਤੁਸੀਂ ਆਪਣਾ ਉਹ ਕਰਨ ਦੇ ਲਾਵਾਂ? ਨਹੀਂ, ਉਹ ਅੰਦਰ ਤੱਕ ਨਹੀਂ ਹੁੰਦੇ ਕਿਉਂਕਿ ਅੰਦਰ ਕਮਰੇ ਪੈ ਕੇ ਲਾਵਾਂ ਹੁੰਦੀਆਂ ਨਾ। ਅੱਛਾ ਅੱਛਾ, ਅੰਦਰ ਫਿਰ ਜਿਹੜੇ ਆਪਣੇ ਅਜ਼ੀਜ਼ ਹੁੰਦੇ ਨੇ ਉਹੀ ਹੁੰਦੇ ਨੇ। ਬਾਕੀ ਸ਼ਿਰਕਤ ਕਰਦੇ ਨੇ, ਮੁਸਲਮਾਨ ਵੀ ਕਰਦੇ ਨੇ, ਅਸੀਂ ਵੀ ਮੁਸਲਮਾਨ ਜਾਂਦੇ ਆ। ਅੱਛਾ, ਉਹ ਹੁੰਦੇ ਨੇ ਸਾਡੇ। ਅੱਛਾ ਅੱਛਾ, ਜੀ ਜੀ, ਸਹੀ ਸਹੀ। ਭਾਜੀ ਤੁਸੀਂ ਗੋਸ਼ਤ ਵੱਡਾ ਖਾਂਦੇ ਕਿ ਨਹੀਂ? ਨਹੀਂ, ਗੋਸ਼ਤ ਵੱਡਾ ਕੋਈ ਨਹੀਂ ਖਾਂਦੇ। ਛੋਟਾ ਮੁਰਗੀ ਵਗੈਰਾ ਖਾ ਲੈਂਦੇ? ਛੋਟਾ ਖਾ ਲੈਂਦੇ ਨੇ। ਅੱਛਾ ਅੱਛਾ ਅੱਛਾ, ਮੈਂ ਸੁਣਿਆ ਕਈ ਤੁਹਾਡੇ ਵਿੱਚ ਤੁਹਾਡੇ ਧਰਮ ਚ ਹੋਏਗਾ ਜ਼ਾਰੀ ਬਾਤ ਹੈ ਕਿ ਜੋ ਗੋਸ਼ਤ ਅਗਰ ਛੋਟਾ ਵੀ ਖਾ ਲੈਣਾ ਤੇ ਉਹ ਫਿਰ ਉਹ ਪਿੱਛੇ ਪੂਜਾ ਪਾਠ ਕਰਦੇ ਉੱਥੇ ਨਹੀਂ ਜਾਂਦੇ ਕੋਈ? ਸਾਡੇ ਬੇਸਿਕਲ ਧਰਮ ਦੇ ਵਿੱਚ ਗੋਸ਼ਤ ਜਾਂ ਅੰਡਾ ਮਾਸ ਕਿਸੇ ਕਿਸਮ ਦਾ ਵੀ ਜਾਇਜ਼ ਨਹੀਂ ਹੈ। ਅੱਛਾ ਅੱਛਾ, ਸਾਡੇ ਧਰਮ ਦੇ ਮੁਤਾਬਕ ਹੈ ਕਿ ਜਿਸ ਕਿਸੇ ਦੀ ਜਾਨ ਲੈ ਕੇ ਆਪਣੀ ਜੀਭ ਦਾ ਚਸਕਾ ਲਾਉਣਾ ਇਹ ਨਹੀਂ ਹੈ। ਲੇਕਿਨ ਇਹ ਹੈ ਕਿ ਜਿਸ ਤਰ੍ਹਾਂ ਆਂਦੇ ਨੇ ਵੀ ਜ਼ਿੰਦਗੀ ਗੁਜ਼ਰਦੀ ਵੇਖੋ ਵੇਖ ਖਾ ਲੈਂਦੇ ਨੇ। ਅਗਰ ਬਿਲਕੁਲ ਧਰਮ ਦੇ ਮੁਤਾਬਕ ਜਾਈਏ ਤਾਂ ਜਾਇਜ਼ ਨਹੀਂ ਹੈ ਕੋਈ ਚੀਜ਼ ਵੀ। ਕਿਸੇ ਦੀ ਜਾਨ ਲੈ ਕੇ ਆਪਣਾ ਢਿੱਡ ਭਰਨਾ ਇਸ ਵੇਲੇ ਤੋਂ ਆਂਦੇ ਨੇ ਨਹੀਂ ਠੀਕ ਹੈਗਾ। ਸਹੀ ਸਹੀ ਜੀ, ਠੀਕ। ਤੁਹਾਨੂੰ ਨਾਲੇ ਤੇ ਫਿਰ ਹੈ ਥੋੜਾ ਬਹੁਤਾ ਆਪਣਾ ਤੁਹਾਡੇ ਸਾਰਾ? ਹਾਂਜੀ, ਥੋੜਾ ਬਹੁਤ ਹੈ ਹੀ ਫਿਰ ਅਰਦਾਸ ਦੀ ਗੱਲ। ਜੀ ਜੀ, ਸਹੀ। ਨਾਜ਼ਰੀਨ, ਸਰਜੀਤ ਭਾਜੀ ਜਿਹੜੇ ਜਿਹਨੇ ਸਾਨੂੰ ਸਾਰਾ ਵੇਖੋ ਤੁਹਾਨੂੰ ਜਿਵੇਂ ਘਰ ਭਾਏ ਨੇ ਸਾਰੇ, ਇਹ ਇੱਥੇ ਜਿਹੜੇ ਜਿੰਨੇ ਵੀ ਨੇ ਇਹ ਸਾਰੇ ਹਿੰਦੂ ਧਰਮ ਦੇ ਨੇ। ਤੇ ਸਰਜੀਤ ਭਾਜੀ ਆ ਜਿਹੜੇ ਮੁਸਲਮਾਨਾਂ ਦੇ ਸਾਰੇ ਘਰ? ਜੀ, ਇਹ ਮੁਸਲਮਾਨਾਂ ਦੇ। ਅੱਛਾ ਅੱਛਾ, ਹਾਂਜੀ, ਇਹ ਮੁxtਲਿਫ ਜ਼ਾਤਾਂ ਦੇ ਹੁੰਦੇ ਨੇ ਮੁਸਲਮਾਨ। ਕੋਈ ਮੋਚੀ ਹੈ, ਕੋਈ ਰਾਜਪੂਤ ਹੈ, ਕੋਈ ਰਾਣਾ ਹੈ, ਕੋਈ ਪੱਟੀ ਹੈ, ਕੋਈ ਸ਼ਾਹ ਹੈ। ਇਸ ਤਰ੍ਹਾਂ ਮੁxtਲਿਫ ਹਰ ਜਗ੍ਹਾ ਹੁੰਦੇ ਨੇ। ਭਾਜੀ ਤੁਸੀਂ ਵੀ ਗੁਰਦੁਆਰੇ ਕਦੇ ਗਏ ਕਿ ਨਹੀਂ? ਜਨਮ ਸਥਾਨ ਨਨਕਾਣੇ ਦੀ ਗੱਲ ਕਰਦੇ? ਨਨਕਾਣਾ ਸਾਹਿਬ ਗਿਆ ਮੈਂ ਕਾਫੀ ਦੇਰ ਪਹਿਲਾਂ, ਇੱਕ ਦਫਾ ਗਿਆ ਸਾਂ। ਅੱਛਾ ਅੱਛਾ, ਹੁਣ ਕਰਤਾਰਪੁਰ ਇੱਕ ਦੋ ਦਫਾ ਗਿਆ ਜਾਂ ਸਿਆਲਕੋਟ ਗੁਰਦੁਆਰਾ ਬਾਬੇ ਦੀ ਬੇਰੀ। ਬਾਬੇ ਦੀ ਬੇਰੀ, ਬਿਲਕੁਲ ਉੱਥੇ ਜਾਣਾ ਲੱਗਾ ਰਹਿੰਦਾ? ਹਾਂ, ਉੱਥੇ ਮੈਂ ਤਕਰੀਬਨ ਵੈਸੇ ਕੋਈ 6 ਮਹੀਨੇ ਸਾਲ ਉੱਥੇ ਆ ਕੇ ਕੰਮ ਕਰਕੇ ਸੌਂਦਾ ਰਿਹਾ ਹਾਂ। ਅੱਛਾ ਅੱਛਾ ਜੀ, ਉੱਥੇ ਜਾਂਦੇ ਹੁੰਦੇ ਰਹੀਦਾ। ਸ਼ਹਿਰ ਹੋਈਦਾ ਉੱਥੇ ਕਰੀਬ ਸਾਨੂੰ, ਤੇ ਜਦੋਂ ਕੋਈ ਟਾਈਮ ਮਿਲੇ ਤਾਂ ਚੱਕਰ ਲਾ ਲਈਦਾ। ਅੱਛਾ ਨਾ ਸਰਜੀਤ ਭਾਜੀ, ਅਕਸਰ ਮੈਂ ਜਿਹੜਾ ਆਪਣੇ ਜਦੋਂ ਤੁਹਾਡੇ ਧਰਮ ਦੇ ਲੋਕਾਂ ਦਾ ਕਰੀਦਾ ਨਾ ਜੀ ਜੀ ਇੰਟਰਵਿਊ, ਤੇ ਉਦੋਂ ਮੈਂ ਕਹਿੰਦਾ ਰਹਿੰਦਾ ਕਿ ਸਾਡੇ ਜਿਹੜੇ ਚੜ੍ਹਦੇ ਪੰਜਾਬ 'ਚ ਰਹਿੰਦੇ ਨਾ ਜੀ, ਸਾਡੇ ਧਰਮ ਦੇ ਹਿੰਦੂ ਹੋ ਗਏ, ਉਹ ਬੜਾ ਨਾ ਉਹਨਾਂ ਨੂੰ ਇੱਕ ਸਮੱਸਿਆ ਜਿਹੀ ਹੁੰਦੀ ਹੈ। ਉਹ ਮਤਲਬ ਹੁੰਦਾ ਹੈ ਕਿ ਪਤਾ ਨਹੀਂ ਕਿਵੇਂ ਰਹਿ ਰਹੇ ਨੇ ਸਾਡੇ ਜਿਹੜੇ ਇੱਧਰ ਪਾਕਿਸਤਾਨ ਵਿੱਚ। ਹਾਂਜੀ ਹਾਂਜੀ, ਯਾਨੀ ਉਹਨਾਂ ਦੇ ਜ਼ਿਹਨ 'ਚ ਕੁਛ ਦੇ ਹੋਏਗਾ। ਬਹੁਤੇ ਤਾਂ ਹੁਣ ਵੇਖੋ ਸੋਸ਼ਲ ਮੀਡੀਆ ਰਾਹੀਂ ਸਾਰਾ ਉਹਨਾਂ ਨੂੰ ਪਤਾ, ਹਰ ਬੰਦੇ ਕੋਲ ਮੋਬਾਈਲ ਦਾ ਦੌਰ ਹੈ। ਜੀ ਜੀ, ਡਿਜੀਟਲ ਮੀਡੀਆ ਜੋ ਮਰਜ਼ੀ ਕਹਿੰਦੇ, ਸੋਸ਼ਲ ਮੀਡੀਆ ਓਰੀਜਨਲ ਵਿਖਾ ਦਿੰਦਾ। ਮਤਲਬ ਜ਼ਿਹਨ ਫਰੈਸ਼ ਹੋ ਗਏ ਨੇ ਮਾਂ ਦੇ। ਕਈਆਂ ਦੇ ਹਜੇ ਵੀ ਹੈ ਕਿ ਯਾਰ ਉਹ ਵੇਖਣਾ ਚਾਹੁੰਦੇ ਕਿ ਸਾਡੇ ਲਹਿੰਦੇ ਪੰਜਾਬ ਜਿਹੜੇ ਹਿੰਦੂ ਨੇ ਉਹ ਪਤਾ ਨਹੀਂ ਕਿਵੇਂ ਰਹਿ ਰਹੇ ਨੇ, ਉਹਨਾਂ ਪਤਾ ਮੁਸਲਮਾਨਾਂ ਨੂੰ ਧੱਕਾ ਕਰਦੇ ਨੇ ਜਾਂ ਉਹਨਾਂ ਨੂੰ ਦਬਾ ਕੇ ਰੱਖਿਆ ਹੈ, ਯਾਨੀ ਉਹ ਪਤਾ ਨਹੀਂ ਜ਼ਿੰਦਗੀ ਆਪਣੀ ਜੀਵਨ ਕਿਵੇਂ ਕੱਟਦੇ ਪਏ ਨੇ, ਉਹਨਾਂ ਦਾ ਕਲਚਰ ਕਿਵੇਂ ਦਾ। ਇਸ ਵਾਸਤੇ ਸਾਰੀਆਂ ਸਾਡਾ ਤੁਹਾਨੂੰ ਕੋਈ ਤੁਹਾਡਾ ਇਮਤਿਹਾਨ ਲੈਣਾ ਨਹੀਂ ਗਾ ਮਕਸਦ। ਇਹ ਚੀਜ਼ਾਂ ਤੁਹਾਡਾ ਸਵਾਲ ਜਵਾਬ ਇਹੋ ਕਰਨੇ ਆ ਕਿ ਵੇਖਣ ਵਾਲਿਆਂ ਨੂੰ ਪਤਾ ਲੱਗੇ ਕਿ ਤੁਸੀਂ ਕਿਵੇਂ ਰਹਿ ਰਹੇ ਹੋ। ਜੋ ਉਧਰ ਨੇ ਉਹਨਾਂ ਮਨ ਜਿਹੜੇ ਨੇ ਉਹ ਸੁਣ ਕੇ ਫਰੈਸ਼ ਹੋਣ। ਤੇ ਤੁਸੀਂ ਕੁਝ ਕਹਿਣਾ ਚਾਹੋ ਜਿਹੜੇ ਚੜ੍ਹਦੇ ਪੰਜਾਬ ਦੇ ਜਿਹੜੇ ਹਿੰਦੂ ਨੇ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋ? ਮੈਂ ਤੁਹਾਨੂੰ ਪਹਿਲਾਂ ਵੀ ਇਸ ਗੱਲ ਜ਼ਿਕਰ ਕਰ ਗਿਆ ਥਾ ਕਿ ਜਿਹੜਾ ਬੰਦਾ ਜਾਹਿਲ ਹੈ, ਜਿਹਨੂੰ ਇਸ ਚੀਜ਼ ਦਾ ਕਿਸੇ ਚੀਜ਼ ਦਾ ਪਤਾ ਨਹੀਂ, ਉਹ ਇਹੋ ਜਿਹੀਆਂ ਗੱਲਾਂ ਕਰੇਗਾ। ਜਿਹੜਾ ਬੰਦਾ ਥੋੜਾ ਬਹੁਤ ਇਲਮ ਰੱਖਦਾ, ਪਿਆਰ ਮੁਹੱਬਤ ਰੱਖਦਾ, ਉਹ ਨਹੀਂ ਇਹੋ ਜਿਹੀਆਂ ਗੱਲਾਂ ਕਰਦਾ। ਤੇ ਬਾਕੀ ਠੀਕ ਹੈ, ਜਿਸ ਤਰ੍ਹਾਂ ਦੂਸਰੇ ਲੋਕੀ ਰਹਿ ਨੇ ਉਸ ਤਰ੍ਹਾਂ ਹੀ ਵੀ ਰਹਿ ਰਹੇ, ਮਿਹਨਤ ਮਜ਼ਦੂਰੀ ਕਰਨੇ ਪਿਆ, ਖਾਣੇ ਪਿਆ, ਲੱਲਾ ਤੇ ਖੈਰ ਸੱਲਾ। ਆਮ ਜ਼ਿੰਦਗੀ ਜਿਸ ਤਰ੍ਹਾਂ ਅਸੀਂ ਗੁਜ਼ਾਰਦੇ ਪਏ ਉਸ ਤਰ੍ਹਾਂ ਗੁਜ਼ਾਰਨ ਦੇ ਆ। ਚੰਗੀਆਂ ਤਕਲੀਫਾਂ ਹੈ ਨੇ ਸਾਨੂੰ ਕੁਛ ਜਿਹੜੀਆਂ ਕਿ ਸਾਨੂੰ ਮਹਿਸੂਸ ਹੁੰਦੀਆਂ ਨੇ,
ਕਿ ਯਾਰ ਸਾਡੇ ਬੱਚੇ ਪੜ੍ਹਦੇ ਨੇ, ਉਹਨਾਂ ਨੂੰ ਸਰਕਾਰੀ ਨੌਕਰੀਆਂ ਬਹੁਤ ਮੁਸ਼ਕਿਲ ਮਿਲਦੀਆਂ ਨੇ। ਬੜਾ ਕੋ ਤਲਕ ਵਾਲਾ ਹੋਏਗਾ ਜਾਂ ਕੋਈ ਪੈਸਾ ਦੇ ਕੇ ਕਰ ਲੇਗਾ, ਨਹੀਂ ਤੇ ਅਦਰਵਾਈਜ਼ ਨਹੀਂ ਮਿਲਦੀਆਂ ਹੈਗੇ ਨੌਕਰੀਆਂ। ਫੌਜ ਵਿੱਚ ਸਾਡੇ ਜਿਹੜੇ ਧਰਮ ਦੇ ਬੰਦੇ ਨਹੀਂ ਲੈਂਦੇ ਹੈਗੇ। ਹੈ ਤਾਂ ਅਸੀਂ ਪਾਕਿਸਤਾਨੀ ਆ ਨਾ, ਅਸੀਂ ਅਸੀਂ ਪੱਕੇ ਪਾਕਿਸਤਾਨੀ ਆ। ਤੁਸੀਂ ਲੋਕ ਮਹਾਜਰ, ਅਸੀਂ ਪੱਕੇ ਪਾਕਿਸਤਾਨੀ ਆ। ਬਿਲਕੁਲ ਤੁਸੀਂ ਇੱਥੋਂ ਦੇ, ਹਾਂਜੀ, ਤੁਸੀਂ ਤਾਂ ਉਧਰੋਂ ਹਿਜਰਤ ਕਰਕੇ ਆਏ ਨੇ ਇੱਧਰ। ਕੁਝ ਇੱਧਰ ਦੇ ਵੀ ਹਨ, ਕੋਈ ਮਾਈਗ੍ਰੇਟ ਉਧਰ, ਲੇਕਿਨ ਜ਼ਿਆਦਾਤਰ ਉਧਰੋਂ ਆਏ ਨੇ। ਜਿਹਨੂੰ ਵੀ ਪੁੱਛ ਲਓ ਉਹ ਆਖਣਗੇ ਅਸੀਂ ਫਲਾਣੇ ਪਿੰਡੋਂ ਆਏ, ਫਲਾਣੇ ਪਿੰਡੋਂ ਆਏ। ਲੇਕਿਨ ਅਸੀਂ ਇੱਥੇ ਪੱਕੇ ਪਾਕਿਸਤਾਨੀ ਆ। ਸਾਨੂੰ ਲੇਕਿਨ ਉਹ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ ਜਿਹੜੀਆਂ ਕਿਸੇ ਹੁਣ ਮਿਲਣੀਆਂ ਚਾਹੀਦੀਆਂ ਨੇ। ਕਿ ਸਾਡੇ ਬੱਚੇ ਅਸੀਂ ਗਰੀਬੀ ਹਾਲਾਤ ਦੇ ਵਿੱਚ ਬੱਚਿਆਂ ਨੂੰ ਪਤਾ ਨਹੀਂ ਕਿੰਨੀ ਕੁ ਮੁਸ਼ਕਲ ਹੋ ਕੇ ਪੜਾਉਂਦੇ ਆ, ਤੇ ਫਿਰ ਨੌਕਰੀ ਨਾ ਮਿਲੇ ਤਾਂ ਫਿਰ ਤਕਲੀਫ ਹੁੰਦੀ ਕਿ ਯਾਰ ਇੰਨੀ ਮਿਹਨਤ ਕੀਤੀ ਨਹੀਂ ਕੋਈ। ਫਿਰ ਸਾਨੂੰ ਯਾਦ ਹੁੰਦਾ ਕਿ ਯਾਰ ਅਸੀਂ ਇੰਨੇ ਜਾਂਦੇ ਹੋ ਸਕੇ ਸਾਡਾ ਬਿਹਤਰ ਹੋਏ। ਫਿਰ ਦਿਲ 'ਚ ਜੀ ਸਾਡੇ ਤੋਂ ਬਕਾਇਆ ਵੀ ਸਾਨੂੰ, ਹਾਂਜੀ ਜੀ, ਸੁਣਵਾਈ ਜ਼ਿਆਦਾ, ਹਾਂਜੀ ਹਾਂਜੀ, ਫਿਰ ਸਾਡੇ ਦਿਲ 'ਚ ਜ਼ਰੂਰ ਗੱਲ ਹੁੰਦੀ ਹੈ। ਅਦਰਵਾਈਜ਼ ਸਾਨੂੰ ਐਡੀ ਪਰੇਸ਼ਾਨੀ ਇੱਥੇ ਹੋਰ ਕੋਈ ਨਹੀਂ ਹੈਗੀ। ਭਾਈ ਜਦੋਂ 14 ਅਗਸਤ ਦੀ ਤੁਸੀਂ ਇੱਕ ਗੱਲ ਕੀਤੀ ਜੀ ਜੀ ਕਿ ਅਸੀਂ ਪੱਕੇ ਪਾਕਿਸਤਾਨੀ ਹਾਂ। ਜੀ ਜੀ, ਜਿੰਨਾ ਪਾਕਿਸਤਾਨ ਸਾਡਾ ਹੈ, ਹਾਂਜੀ, ਮੁਸਲਮਾਨ ਉਨਾ ਹੀ ਤੁਹਾਡਾ, ਹਰ ਧਰਮ ਦਾ ਉਨਾ ਯਾਰ, ਜਿਹੜਾ ਵੀ ਪਾਕਿਸਤਾਨ ਜਿਹੜਾ ਕੋਈ ਧਰਮ ਦਾ ਜੀ ਜੀ ਬਿਲਕੁਲ, ਉਹਨੇ ਉਹ ਸਾਰੇ ਪਾਕਿਸਤਾਨੀ ਨੇ, ਹਾਂਜੀ, ਉਹਨੇ ਉਹਨਾਂ ਨੂੰ ਮੁਹੱਬਤ ਪਿਆਰ ਹੋਣਾ। ਇਹ 14 ਅਗਸਤ ਆਂਦੀ ਹੈ, ਉਦੋਂ ਕਿਵੇਂ 14 ਅਗਸਤ ਮਨਾਉਂਦੇ ਨੇ। ਗਰੀਬ ਬੰਦਾ ਕੋਈ ਵੀ, ਭਾਵੇਂ ਹਿੰਦੂ ਘਰ ਜਾ ਮੁਸਲਮਾਨ ਘਰ ਜਾ, ਉਹਨੇ ਕੀ ਮਨਾਉਣਾ ਵਾ ਤਿਉਹਾਰ? ਕੋਈ ਵੀ ਹੈ ਜਿਹੜਾ ਬੰਦਾ ਗਰੀਬ ਹੈ ਉਹਨੇ ਕੀ ਮਨਾਉਣਾ? ਲੇਕਿਨ ਇਹ ਕਿ ਛੁੱਟੀ ਕਰੀਦਾ ਵਾ ਥੋੜਾ ਬਹੁਤਾ, ਜਿਸ ਤਰ੍ਹਾਂ ਛੋਟੇ ਮੋਟੇ ਫੰਕਸ਼ਨ ਹੁੰਦੇ ਨੇ, ਘਰ ਘੁੱਲੇ ਦੇ ਬੱਚੇ ਝੰਡੀਆਂ ਚੁੰਨੀਆਂ ਲਾ ਲੈਂਦੇ ਨੇ ਘਰਾਂ ਦੇ ਵਿੱਚ। ਬਾਕੀ ਈਦ ਦੇ ਦਿਨ ਆਉਂਦੇ ਨੇ, ਸਾਰੇ ਬੱਚੇ ਆਪਣੇ ਦਿਨ ਮਨਾਉਂਦੇ ਨੇ। ਹੋਲੀ ਦੀਵਾਲੀ ਵਗੈਰਾ ਸਾਰੇ ਮਨਾਉਂਦੇ ਨੇ। ਇੱਥੇ ਮਨਾ ਲੈਂਦੇ, ਘਰ ਹੀ ਜਾਂਦੇ? ਨਹੀਂ, ਇੱਥੇ ਘਰ ਬਣਾ ਲੈਂਦੇ ਨੇ। ਈਦ ਵੀ ਮਨਾਉਂਦੇ ਨੇ, ਸਿਰਫ ਇੱਕ ਈਦ ਦੀ ਨਮਾਜ਼ ਨਹੀਂ ਪੜ੍ਹਦੇ। ਅੱਛਾ, ਇਹ ਤੋਂ ਤੁਸੀਂ ਮੈਨੂੰ ਯਾਦ ਕਰਾਤਾ। ਹਾਂਜੀ, ਮੁਸਲਮਾਨ ਜਿਹੜੇ ਵੀਰ ਤੁਹਾਡੇ ਯਾਰ ਦੋਸਤ ਨੇ, ਜੀ ਜੀ, ਈਦ ਵਾਲੇ ਦਿਨ ਤੁਸੀਂ ਕਦੇ ਇੱਧਰ ਨੂੰ ਆ ਜਾਂ ਤੁਹਾਨੂੰ ਮਿਲ ਲੈਣ ਤੇ ਉਹ ਈਦ ਮੁਬਾਰਕ ਵਗੈਰਾ ਤੁਸੀਂ ਕਹਿੰਦੇ? ਹਾਂ ਕਹਿੰਦੇ ਆ, ਤੁਸੀਂ ਵੀ ਕਹਿੰਦੇ ਹੋ? ਤੁਹਾਨੂੰ ਮਿਲ ਨਹੀਂ ਦੇ ਗਲੇ? ਫੋਨ ਤੇ ਵੀ ਕਹਿੰਦੇ ਆ ਈਦ ਵਾਲੇ ਦਿਨ। ਅੱਛਾ ਅੱਛਾ, ਕੋਸ਼ਿਸ਼ ਹੁੰਦੀ ਕਿ ਫੋਨ ਤੇ ਵੀ ਜਿੰਨੇ ਵੀ ਯਾਦ ਹੋ ਸਾਰਿਆਂ ਨਾਲ ਗੱਲਬਾਤ ਕਰੀਏ ਈਦ ਬਾਰੇ। ਜਦੋਂ ਤੁਹਾਡਾ ਤਿਉਹਾਰ ਆ ਜਾਂਦਾ, ਹੋਲੀ ਲਾ ਲਓ, ਦੁਸਹਿਰਾ ਲਾ ਲਓ, ਹਾਂਜੀ ਹਾਂਜੀ, ਦੀਵਾਲੀ ਲਾ ਲਓ, ਫਿਰ ਉਹਨੂੰ ਅਗਰ ਪਤਾ ਚੱਲ ਜੇ ਕਿ ਸਾਡਾ ਅਸਲ ਅਕਸਰੀਅਤ ਨਾਲ ਮਨਾਇਆ ਨਹੀਂ ਜਾਂਦਾ। ਹਾਂ, ਜਿਹਨੇ ਦੋ ਘਰ ਨੂੰ ਨਾ ਕੀ ਮਨਾਉਣਾ ਵਾ, ਕਿਸੇ ਨੂੰ ਕੀ ਪਤਾ ਪਹਿਲਾਂ ਕੀ ਤਿਉਹਾਰ ਤੇ ਕੀ ਨਹੀਂ ਹੈ। ਹਾਂ, ਮੈਂ ਉਹੀ ਕਹਿ ਰਿਹਾ, ਅਕਸਰੀਅਤ ਜਿੱਥੇ ਹੋਏ ਉੱਥੇ ਚੀਜ਼ ਮਨਾਈ ਜਾਂਦੀ ਆ। ਦੋ ਚੌਂ ਘਰਾਂ 'ਚ ਕੀ ਮਨਾਇਆ ਜਾਂਦਾ ਕੋਈ ਨਹੀਂ ਪਤਾ ਲੱਗਦਾ। ਇਸ ਵਾਰ ਤਾਂ ਨਹੀਂ ਇੰਨਾ ਮਹਿਸੂਸ ਹੁੰਦਾ, ਨਹੀਂ ਪਤਾ ਲੱਗਦਾ ਜੀ। ਠੀਕ ਹੈ ਸੁਰਜੀਤ ਭਾਜੀ, ਤੁਹਾਡੀ ਬੜੀ ਮਿਹਰਬਾਨੀ। ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਚਲੋ ਆਪਣੇ ਜਿਹੜੇ ਕੋਈ ਨਹੀਂ ਗੱਲ ਜੀ ਸਾਰਾ ਕੁਝ ਦੱਸਿਆ। ਨਾਜ਼ਰੀਨ, ਵੀਡੀਓ ਕਿਵੇਂ ਦੀ ਲੱਗੀ? ਸੁਰਜੀਤ ਭਾਜੀ ਤੁਹਾਨੂੰ ਇੱਕ ਚੀਜ਼ ਖੋਲ ਕੇ ਦੱਸ ਦਿੱਤੀ, ਆਪਣੇ ਧਰਮ ਬਾਰੇ ਵੀ ਸਾਰਾ ਕੁਝ ਇਹਨੇ ਤੁਹਾਨੂੰ ਦੱਸਿਆ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਲਾਜ਼ਮਨ ਦੱਸਿਆ, ਕਮੈਂਟਾਂ ਦੱਸਿਆ ਕਰੋ। ਸਾਡੀ ਹੌਸਲਾ ਅਫਜ਼ਾਈ ਹੁੰਦੀ ਕਿ ਚਲੋ ਯਾਰ ਹੋਰ ਮਜ਼ੀਦ ਸਾਨੂੰ ਦੱਸੋ ਕਿ ਕਿੱਥੇ ਜਾ ਕਰੀਏ। ਸਾਨੂੰ ਪਤਾ ਤਾਂ ਹੈ ਕੋਈ ਨਹੀਂ ਕਿ ਕਿੱਥੇ ਹਿੰਦੂ ਧਰਮ ਰਹਿਣੇ, ਕਿਉਂਕਿ ਕਮਿਊਨਿਟੀ ਹੈ ਥੋੜੇ ਬਹੁਤੇ ਜਿੱਥੇ ਜਿੱਥੇ ਰਹਿੰਦੇ ਨੇ, ਤੇ ਅਸੀਂ ਉੱਥੇ ਜਾ ਕੇ ਜ਼ਰੂਰ ਕਰਾਂਗੇ। ਤੁਸੀਂ ਸਾਨੂੰ ਜਿਹੜਾ ਕਮੈਂਟ ਕਰਕੇ ਦੱਸ ਸਕਦੇ ਜੇ। ਅਗਰ ਸਾਡੇ ਲਹਿੰਦੇ ਪੰਜਾਬ ਦਾ ਕੋਈ ਹਿੰਦੂ ਹੈ, ਉਹ ਸਾਡੀ ਵੀਡੀਓ ਵੇਖ ਰਿਹਾ, ਉਹ ਚਾਹੁੰਦਾ ਕਿ ਯਾਰ ਸਾਡਾ ਵੀ ਕਲਚਰ ਸਾਰਾ ਕੁਝ ਸਾਨੂੰ ਵਿਖਾਇਆ ਜਾਏ, ਸਾਡੇ ਜਿਹੜੇ ਚੜ੍ਹਦੇ ਪੰਜਾਬ ਜਾਂ ਜਿੱਥੇ ਵੀ ਸਾਡੇ ਧਰਮ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਵਿਖਾਇਆ ਜਾਏ, ਤੇ ਕਮੈਂਟ ਕਰਕੇ ਸਾਨੂੰ ਦੱਸ ਦਿਆ ਜੇ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉੱਥੇ ਜਾ ਕੇ ਉਹ ਜਿਹੜਾ ਸਾਰਾ ਕੁਝ ਓਰੀਜਨਲ ਹਾਲਤ ਵਿੱਚ ਜਿਹੜਾ ਤੁਹਾਨੂੰ ਵਿਖਾਇਆ ਜਾਏ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।